अस्सलाम वालेकुम। ਉਹਨੇ ਕਿਹਾ ਵੀ ਕਸਾਈ ਦਾ ਕੱਟਾ ਘਾਹ ਕਿਵੇਂ ਖਾਵੇ। ਛੋਟਿਆਂ ਹੁੰਦਿਆਂ ਤੋਂ ਸੁਣਦੇ ਆਨੇ ਆ ਕਿਸਾਨ ਜਿਹੜਾ ਨਾ ਮੁਲਕ ਦੀ ਰੀੜ ਦੀ ਹੱਡੀ ਹੁੰਦਾ। ਰੀੜ ਦੀ ਹੱਡੀ ਤੇ ਮਾੜੀ ਜਿਹੀ ਜਿਹੜਾ ਨਾ ਸੱਟ ਲੱਗ ਜਾਵੇ ਤੇ ਬੰਦਾ ਪੈਰਾਂ ਤੇ ਨਹੀਂ ਖੜੋ ਸਕਦਾ, ਤੇ ਇਹ ਸਾਨੂੰ ਉਂਝ ਹੀ ਪੈਰਾਂ ਤੇ ਖੜਾਉਣਾ ਚਾਹੁੰਦੇ ਆ। ਇਸ ਟਾਈਮ ਹੁਣ ਕਿਸਾਨ ਦਾ ਚੁੱਲ੍ਹਾ ਬਿਲਕੁਲ ਬੰਦ ਹੈ, ਕਿਉਂਕਿ ਪਹਿਲੇ ਤੇਲਾਂ ਦਾ ਰੇਟ ਕੋਈ ਨਹੀਂ, ਫਿਰ ਮੱਕੀ ਦਾ ਰੇਟ ਕੋਈ ਨਹੀਂ ਲੱਗਾ, ਉੱਤੋਂ ਆ ਗਈ ਮੁੰਜੀ ਦਾ ਜਿਹੜਾ ਦਾਣਾ ਹੀ ਨਹੀਂ ਪਿਆ, ਉਹ ਫਸਲ ਹੀ ਕੋਈ ਨਹੀਂ ਹੋਈ, ਕਿਸਾਨ ਨੂੰ ਉਹਦੇ 'ਚ ਵੀ ਬੜਾ ਘਾਟਾ ਪੈ ਗਿਆ। ਤੇ ਰਹਿ ਗਿਆ ਨਰਮਾ ਜਿਹੜਾ ਬਾਰਿਸ਼ਾਂ ਨੇ ਸਾੜ ਛੱਡਿਆ ਹੈ। ਤੇ ਇਹ ਜਿਹੜਾ ਨਾ ਕਿਸਾਨ ਨੂੰ ਬਜਾਏ ਅਮਦਾਦ ਦੇਣ ਦੇ ਜਿਹੜਾ ਕੋਈ ਮਾੜਾ ਮੋਟਾ ਤੁਹਾਡੇ ਕੋਲ ਹੈ ਨਾ ਕਿਸਾਨਾਂ ਦੀ ਜੇਬ 'ਚ, ਉਹ ਤੁਸੀਂ ਸਾਡੇ ਕੋਲੋਂ ਬਿੱਲਾਂ ਦੇ ਰਾਹੀਂ ਜਿਹੜਾ ਉਹ ਲਈ ਜਾਂਦੇ। ਕਿਸਾਨ ਦਾ ਬਿਲਕੁਲ ਹੀ ਚੁੱਲ੍ਹਾ ਬੰਦ ਕਰਨ ਦੇ ਚੱਕਰਾਂ 'ਚ ਇੰਜ ਕੋਈ ਨਹੀਂ ਹੋਣਾ। ਅੱਖਾਂ ਜਿੰਨੀਆਂ ਮਰਜ਼ੀ ਬੰਦ ਕਰੋ ਤੇ ਜਿੰਨੀਆਂ ਮਰਜ਼ੀ ਬੀਜੋ, ਇਹ ਬਿੱਲੀ ਦੂਰ ਕੋਈ ਨਹੀਂ ਜਾਣੀ ਜੁਣੀ। ਇਹ ਮੈਂ ਤੁਹਾਨੂੰ ਦੱਸ ਦਿਆਂ। ਉਹ ਦੱਸਦੇ ਆ ਵੀ ਬਾਹਰਲੇ ਮੁਲਕਾਂ 'ਚ ਇਵੇਂ ਦੀ ਕੋਈ ਆਫਤ ਆ ਜਾਵੇ ਨਾ, ਕੋਈ ਤੂਫਾਨ ਆ ਜਾਵੇ, ਤੇ ਉੱਥੇ ਮਹਿਕਮੇ ਬਣੇ ਹੋਏ ਆ, ਕਿਸਾਨ ਦੀ ਫਿਰ ਅਮਦਾਦ ਕੀਤੀ ਜਾਂਦੀ, ਉਹਨੂੰ ਅਮਦਾਦ ਦਿੰਦੇ ਆ। ਤੇ ਸਾਡੇ ਇੱਥੇ ਕੋਈ ਸਿਸਟਮ ਨਹੀਂ, ਕਿਸਾਨ ਨੇ ਆਪਦੇ ਸਿਰ ਆਪ ਹੀ ਜਿਹੜਾ ਨਾ ਭਾਰ ਚੱਕਣਾ ਜੀ। ਇਵੇਂ ਹੀ ਨਾ ਇੱਕ ਮੰਗਣ ਵਾਲਾ ਆ ਗਿਆ ਤੇ ਉਹਦੀ ਮਗਰੀ ਪਿੱਛੇ ਕੋ ਥੋੜੀ ਜੀ ਆਟਾ ਪਾਇਆ ਹੋਵੇ, ਤੇ ਉਹਨੇ ਆਣ ਕੇ ਬੂਹੇ ਤੇ ਸਦਾ ਕੀਤੀ, ਤੇ ਮਾਈ ਜਿਹੜੀ ਸੀ ਨਾ ਘਰ ਵਾਲੀ, ਉਹ ਮਿੱਟੀ ਲਾਉਂਦੀ ਸੀ ਵਿਹੜੇ 'ਚ, ਤੇ ਘਰ ਕੋਈ ਨਹੀਂ ਸੀ। ਮਾਈ ਨੇ ਕਿਹਾ ਵੀ ਘਰ ਕੋਈ ਨਹੀਂ ਆ ਤੇ ਤੂੰ ਆਪ ਹੀ ਜਾ ਕੇ ਡਰਮੀ ਚੋਂ ਨਾ ਆਟੇ ਵਾਲੀ ਚੋਂ ਪਾ ਲਾ ਲੱਪ ਜਿਹੜੀ ਹੈ ਕਾਟੇ ਦੀ। ਤੇ ਉਹ ਮੰਗਣ ਵਾਲਾ ਕਹਿੰਦਾ ਵੀ ਚਲੋ ਠੀਕ ਆ। ਉਹ ਜਦੋਂ ਮੰਗਣ ਵਾਲਾ ਉਹ ਡਰਮੀ ਦੇ ਕੋਲ ਆਟੇ ਵਾਲੀ ਤੇ ਪਹੁੰਚਿਆ ਨਾ ਕੋਲ, ਤੇ ਮਾਈ ਵੀ ਮਗਰ ਹੀ ਪਹੁੰਚ ਗਈ, ਤੇ ਡਰਮੀ ਸੀ ਖਾਲੀ। ਜਦੋਂ ਮੰਗਣ ਵਾਲੇ ਨੇ ਡਰਮੀ ਦੇਖੀ ਤੇ ਖਾਲੀ, ਤੇ ਮਗਰ ਮਾਈ ਪਹੁੰਚ ਗਈ, ਤੇ ਮਾਈ ਨੇ ਕਿਹਾ ਵੀ ਹੈ ਵੇ ਸਾਰਾ ਹੀ ਆਟਾ ਪਾ ਲਿਆ ਜੇ ਆਪਦੀ ਮਗਰੀ ਪਿੱਛੇ। ਉਹਨੇ ਜਿਹੜੀ ਉਹ ਮਗਰੀ ਸੀ ਫੜ ਕੇ ਤੇ ਪਾਈ ਡਰਮੀ ਦੇ ਵਿੱਚੋਂ ਇੱਕ ਬੁੱਕ ਭਰ ਕੇ ਤੇ ਉਹ ਮੰਗਣ ਵਾਲੇ ਨੂੰ ਦਿੱਤਾ। ਲੈ ਆ ਕੇ ਪੁੱਤਰ ਹੱਸਦਾ ਰਿਹਾ ਤੇ ਖੇਡਦਾ ਰਿਹਾ।